ਮੇਰਾ ਹਮੇਸ਼ਾ ਲਾਈਫ 'ਚ ਗੋਲ ਸੀਗਾ ਕਿ ਆਰਮੀ ਕਿਸੇ ਫਾਰਮ 'ਚ ਜੁਆਇਨ ਕਰਨਾ। ਮੇਰੇ ਨਾਨਾ ਜੀ ਇੰਡੀਆ ਦੀ ਆਰਮੀ 'ਚ ਸੀਗੇ ਤੇ ਠੀਕ ਹੈ। ਉਹ ਮੈਨੂੰ ਬਹੁਤ ਇਨਸਪਾਇਰ ਕਰਿਆ ਉਹਨਾਂ ਨੇ ਪੂਰੀ ਉਮਰ। ਤੇ ਕਾਲਜ ਗ੍ਰੈਜੂਏਟ ਹੋਣ ਤੋਂ ਬਾਅਦ ਮੇਰਾ ਬਸ ਇੱਕ ਹੀ ਮਕਸਦ ਸੀ ਕਿ ਯੂਐਸ ਆਰਮੀ ਜੁਆਇਨ ਕਰਨੀ ਆ। ਤੇ ਮੈਂ ਇੱਧਰੋਂ ਮੋਡੈਸਟੋ ਜਿਹੜਾ ਆਰਮੀ ਰਿਕਰੂਟਿੰਗ ਸਟੇਸ਼ਨ ਆ ਉੱਧਰੋਂ ਜੁਆਇਨ ਕੀਤਾ ਸੀ ਜੀ 2012 ਪੰਜਾਬੀ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹ ਘੱਟ ਆ ਰਹੇ ਨੇ। ਕਈਆਂ ਨੂੰ ਇਹ ਵੀ ਲੱਗਦਾ ਵੀ ਸ਼ਾਇਦ ਕੋਈ ਧਾਰਮਿਕ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀਆਂ ਨਾ ਹੋਣ, ਕਈ ਕੇਸ ਵੀ ਰੱਖਦੇ ਨੇ। ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਕੋਈ ਬਾਲ ਕੱਟਣ ਦੀ ਕੋਈ ਉਹ ਜ਼ਰੂਰੀ ਨਹੀਂ ਹੈ। ਰਿਲੀਜੀਅਸ ਐਗਜ਼ੈਂਪਸ਼ਨਸ ਹੈਗੀਆਂ ਆਰਮੀ ਰਿਕਰੂਟਰ ਲਈ ਤੇ ਉਹ ਦੱਸਣਗੇ ਤੁਹਾਨੂੰ ਬਾਲ ਸ਼ੇਵ ਕਰਨ ਦੀ ਜ਼ਰੂਰਤ ਨਹੀਂ, ਦਾੜੀ ਰੱਖ ਸਕਦੇ ਨੇ, ਬਾਲ ਰੱਖ ਸਕਦੇ ਨੇ, ਪੱਗ ਰੱਖ ਸਕਦੇ ਨੇ। ਜਿਹੜੀ ਯੂਨੀਫਾਰਮ ਦੇ ਕੋਡ ਦੇ ਹੈ ਪਗੜੀ, ਉਹ ਪਗੜੀ ਪਾਉਣੀ ਹੈ ਯੂਨੀਫਾਰਮ ਦੇ ਨਾਲ ਕਾਲੀ। ਜੇ ਕੈਮੋ ਪ੍ਰਿੰਟ ਜਿਹੜੀ ਜੀ ਮੇਰੀ ਯੂਨੀਫਾਰਮ ਹੈ ਜਾਂ ਓਲਿਵ ਗ੍ਰੀਨ ਜਿਹੜਾ ਕਲਰ ਹੁੰਦਾ ਤੇ ਸੇਮ ਉਹੀ ਗੱਲ ਹੈ ਕੁੜੀਆਂ ਨਾਲ ਹੀ। ਆਈ ਅਰਜ ਕਿ ਤੁਸੀਂ ਆਪਦੇ ਬੱਚਿਆਂ ਨੂੰ ਦੱਸੋ ਕਿ ਡਾਕਟਰ, ਇੰਜੀਨੀਅਰ, ਟਰੱਕ ਚਲਾ ਰਹੇ ਨੇ ਲੋਕ, ਆਪਦੇ ਗੈਸ ਸਟੇਸ਼ਨ ਨੇ, ਉਹ ਚੰਗਾ, ਪਰ ਆਰਮੀ ਤੇ ਫੌਜ ਵੀ ਹੈ ਇੱਕ ਆਪਸ਼ਨ। ਐਂਡ ਮੈਂ ਇਹ ਇਸ ਲਈ ਕਹਿ ਰਹੀ ਹਾਂ ਤਾਂ ਕਿ ਉਹਨਾਂ ਦੇ ਬੈਨੀਫਿਟਸ ਬਹੁਤ ਨੇ। ਜੇ ਤੁਹਾਨੂੰ ਫੌਜ ਨਹੀਂ ਚੰਗੀ ਲੱਗਦੀ 3-4 ਸਾਲ ਬਾਅਦ ਤੁਸੀਂ ਨਿਕਲ ਸਕਦੇ ਹੋ। ਹਰ ਇੱਕ ਦੀ ਉਹਦੇ 'ਚ ਨਹੀਂ ਲਿਖਿਆ ਕਿਸਮਤ 'ਚ ਕਿ 20 ਸਾਲ ਕਰਨੇ ਰਾਈਟ ਪੈਨਸ਼ਨ ਲਈ। ਤੁਸੀਂ ਕਰਕੇ ਆਪਦਾ ਐਕਸਪੀਰੀਅੰਸ ਲਓ ਐਂਡ ਤੁਹਾਨੂੰ ਜੌਬ ਐਕਸਪੀਰੀਅੰਸ ਵੀ ਮਿਲੂ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਵੈਟਰਨ ਹੋ। ਤੁਹਾਨੂੰ ਪੂਰਾ GI ਬਿੱਲ ਮਿਲੂ ਜਿਹੜਾ ਕਿ ਪੂਰਾ ਬੈਚਲਰਸ ਜਾਂ ਮਾਸਟਰਸ ਲਈ ਪੇ ਕਰ ਸਕਦਾ। ਬਹੁਤ ਸਾਰੇ ਬੈਨੀਫਿਟਸ ਨੇ। ਜਸ ਇੰਨੇ ਦਰਵਾਜ਼ੇ ਖੁੱਲ ਜਾਂਦੇ ਨੇ ਆਰਮੀ 'ਚ ਸੇਵਾ ਕਰਕੇ। ਔਰ ਵੀ ਬ੍ਰਾਂਚਸ ਨੇ ਪਰ ਮੈਂ ਆਰਮੀ 'ਚ ਤਾਂ ਮੈਂ ਆਰਮੀ ਦੀ ਗੱਲ ਹੀ ਕਰਾਂਗੀ। ਠੀਕ ਹੈ। ਤੇ ਇਹਦੇ ਲਈ US ਦਾ ਸਟੇਟਸ ਕੀ ਹੋਣਾ ਚਾਹੀਦਾ? ਤੁਹਾਡੇ ਕੋਲ ਗ੍ਰੀਨ ਕਾਰਡ, ਸਿਟੀਜ਼ਨ ਹੋਣੇ ਚਾਹੀਦੇ ਨੇ ਤੁਸੀਂ ਜੀ? ਐਟ ਅ ਮਿਨੀਮਮ ਤੁਹਾਡੇ ਕੋਲ ਜਸ ਗ੍ਰੀਨ ਕਾਰਡ ਹੋਣਾ ਚਾਹੀਦਾ। ਠੀਕ ਹੈ। ਤੇ ਇਹਦੇ ਲਈ ਏਜ ਦੀ ਸ਼ੁਰੂਆਤ ਕਿੱਥੋਂ ਹੋ ਸਕਦੀ ਹੈ? ਮਿਨੀਮਮ ਏਜ? ਹਾਂਜੀ, ਮੈਕਸਿਮਮ ਏਜ ਜਿਹੜੀ ਹੁੰਦੀ ਹੈ ਐਨਲਿਸਟਡ ਭਰਤੀ ਹੋਣ ਲਈ 35 ਸਾਲ ਹੈ ਤੇ ਵੇਵਰ ਨਾਲ 42 ਸਾਲ 42 ਇਅਰਸ ਤੱਕ ਆਰਮੀ 'ਚ ਘੁਸ ਸਕਦੇ। ਐਂਡ ਮਿਨੀਮਮ ਹੈ 17 ਸਾਲ ਹੋਣੀ ਜ਼ਰੂਰੀ ਹੈ। ਐਂਡ ਹਾਈ ਸਕੂਲ ਡਿਪਲੋਮਾ ਜਾਂ GED ਜਿਹੜਾ ਕਹਿੰਦੇ ਆ ਉਹ। ਕਦੇ ਇਹ ਵੀ ਹੋਇਆ ਤੁਹਾਡੇ ਨਾਲ ਕਿ ਜੈਂਡਰ ਜਿਹੜੀ ਡਿਸਕ੍ਰਿਮੀਨੇਸ਼ਨ ਆ ਜਾਂ ਜੈਂਡਰ ਦਾ ਜਿਹੜੀ ਇਨਇਕੁਐਲਿਟੀ ਆ ਉਹ ਫੇਸ ਕਰਨੀ ਪਵੇ? ਹਾਂਜੀ ਜੀ ਜ਼ਰੂਰ। ਉਹ ਤਾਂ ਸਿਵਲ 'ਚ ਵੀ ਹੁੰਦੀ ਹੈ, ਆਰਮੀ 'ਚ ਵੀ ਹੁੰਦੀ ਹੈ। ਮੈਂ ਆਰਮੀ ਰਿਕਰੂਟਿੰਗ ਸਟੇਸ਼ਨ ਗਈ ਸੀ ਜੀ ਤੇ ਮੋਡੈਸਟੋ ਵਾਲਿਆਂ ਨੇ ਮੇਰਾ ਬਹੁਤ ਧਿਆਨ ਰੱਖਿਆ ਤੇ ਉਹਨਾਂ ਦੇ ਨਾਲ ਮੈਨੂੰ ਕਰੀਬ 30-40 ਪਾਉਂਡ weight ਘਟਾਉਣਾ ਪਿਆ ਕਿਉਂਕਿ ਮੈਥੋਂ ਭੱਜਿਆ ਨਹੀਂ ਜਾਂਦਾ ਸੀ। ਮੈਂ ਕਦੇ ਭੱਜੀ ਨਹੀਂ ਸੀ ਆਰਮੀ 'ਚ, ਕੋਈ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਨਹੀਂ ਕੀਤੀ ਸੀ। ਤਾਂ ਤਕਰੀਬਨ 6 ਮਹੀਨੇ ਮੈਂ ਆਪਦਾ weight ਘਟਾਉਂਦੀ ਰਹੀ, ਭੱਜਣਾ ਸ਼ੁਰੂ ਕੀਤਾ ਐਂਡ ਹੋਰ ਜਿਹੜੀ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਜਿਵੇਂ ਪੁਸ਼ ਅਪਸ ਕਰ ਲਏ, ਸਿਟ ਅਪਸ ਕਰ ਲਏ, ਹੋਰ ਜਿਮ ਜਾਣਾ ਸ਼ੁਰੂ ਕੀਤਾ ਫॉर द ਫਸਟ ਟਾਈਮ ਇਨ ਮਾਈ ਲਾਈਫ। ਉਹਦੇ ਬਾਅਦ ਜਦ ਭਰਤੀ ਹੋ ਗਏ ਦ ਰੈਸਟ ਜਿਹੜਾ ਕਹਿੰਦੇ ਇਸ ਹਿਸਟਰੀ। 13 ਸਾਲ ਹੋ ਗਏ ਹੁਣ ਮੈਂ ਮੈਰਾਥਨਸ ਆਪ ਭੱਜਦੀ ਹਾਂ, ਅਲਟਰਾ ਮੈਰਾਥਨ, ਸਪਾਰਟਨ ਰੇਸ, weight lifting ਜਿਹੜਾ ਕੁਛ ਲਾਈਕ ਆਮ ਲੋਕਲ ਜਿਮਸ ਹੁੰਦੀ ਆ। ਤਾਂ ਇੱਕਦਮ ਹੀ ਲਾਈਫ ਸਟਾਈਲ ਚੇਂਜ ਹੋ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਦੇ ਇਸ ਸ਼ੋਅ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਅਜਿਹੀ ਮਿਸਾਲ ਦੇ ਬਾਰੇ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਬਾਰੇ ਤੇ ਉਹਨਾਂ ਵੱਲੋਂ ਜਿਹੜੀ ਇਸ ਵੇਲੇ ਮੋਟੀਵੇਸ਼ਨ ਕੀਤਾ ਜਾ ਰਿਹਾ ਜਿਹੜਾ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਐਡਵੈਂਚਰ ਕਰਨ ਦੇ ਲਈ ਜਾਂ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕੈਰੀਅਰ ਚੁਣਨ ਦੇ ਲਈ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅੱਜ ਦਾ ਇਹ ਪ੍ਰੋਗਰਾਮ ਆਪਣੇ ਲਈ ਇਸ ਕਰਕੇ ਖਾਸ ਆ ਕਿਉਂਕਿ ਆਪਾਂ ਸਾਰੇ ਇਮੀਗ੍ਰੈਂਟ ਆ ਤੇ ਇਸ ਮੁਲਕ ਦੇ ਵਿੱਚ ਆਏ ਹਾਂ ਤਰੱਕੀ ਦੇ ਲਈ, ਇਸ ਮੁਲਕ ਦੇ ਵਿੱਚ ਆਏ ਹਾਂ ਇੱਕ ਚੰਗੀ ਜ਼ਿੰਦਗੀ ਜਿਉਣ ਦੇ ਲਈ। ਇੱਕ ਉਹ ਜ਼ਿੰਦਗੀ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿਰਕ ਝਿੜਕ ਨਾ ਹੋਵੇ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਾ ਝੱਲਣਾ ਪਵੇ, ਭਾਵੇਂ ਉਹ ਫਾਈਨੈਂਸ਼ੀਅਲੀ ਹੋਵੇ ਤੇ ਭਾਵੇਂ ਉਹ ਸੋਸ਼ਲੀ ਹੋਵੇ। ਇੱਕ ਆਜ਼ਾਦੀ ਮਾਣਨ ਦੇ ਲਈ ਆਪਾਂ 7 ਸਮੁੰਦਰਾਂ ਪਾਰ ਆਏ ਹਾਂ। ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਾਂ ਤਰ੍ਹਾਂ-ਤਰ੍ਹਾਂ ਦੇ ਕਾਰੋਬਾਰ ਕੀਤੇ, ਪਰ ਅੱਜ ਪੰਜਾਬ ਦੀ ਇੱਕ ਅਜਿਹੀ ਧੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜੀ ਇੱਧਰ ਆਈ ਤੇ ਉਸਨੇ ਇੱਕ ਵੱਖਰੀ ਤਰ੍ਹਾਂ ਦਾ ਜਿਗਰੇ ਵਾਲਾ ਜਾਂ ਕਹਿ ਦਈਏ ਕਿ ਦੂਜਿਆਂ ਦੀ ਰਾਖੀ ਕਰਨ ਵਾਲਾ ਇੱਕ ਪ੍ਰੋਫੈਸ਼ਨ ਚੁਣਿਆ ਤੇ ਉਸ ਪ੍ਰੋਫੈਸ਼ਨ ਦੇ ਤਹਿਤ ਹੁਣ ਉਹ ਦੂਜਿਆਂ ਨੂੰ ਮੋਟੀਵੇਟ ਕਰ ਰਹੇ ਨੇ। ਜੀ ਹਾਂ, ਆਪਣੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜੁੜਨਗੇ ਕਮਲਪ੍ਰੀਤ ਕੌਰ ਗਿੱਲ ਜੀ, ਜਿਹੜੇ ਕੈਪਟਨ ਨੇ ਯੂਨਾਈਟਿਡ ਸਟੇਟਸ ਆਰਮੀ ਦੇ, ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕਮਲਪ੍ਰੀਤ ਜੀ, ਤੁਹਾਡਾ ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਜੀ, ਤੁਸੀਂ ਇਸ ਟਾਈਮ US ਆਰਮੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ। ਜੇ ਆਪਾਂ ਇੱਥੋਂ ਸ਼ੁਰੂ ਕਰ ਲਈਏ ਵੀ ਕਿੰਨੀ ਉਮਰ ਦੇ ਵਿੱਚ ਤੁਸੀਂ ਅਮਰੀਕਾ ਆਏ ਸੀਗੇ ਤੇ ਉਸ ਤੋਂ ਬਾਅਦ ਕਿਵੇਂ ਤੁਹਾਨੂੰ ਕਿਹੜੀ ਚੀਜ਼ ਨੇ ਪ੍ਰੇਰਿਤ ਕੀਤਾ ਵੀ ਮੈਂ ਦੂਜੇ ਜਿਹੜੇ ਕੈਰੀਅਰ ਨੇ, ਦੂਜੇ ਜਿਹੜੇ ਪ੍ਰੋਫੈਸ਼ਨ ਨੇ, ਉਹਨਾਂ ਦੇ ਵਿੱਚ ਜਾਣ ਦੇ ਨਾਲੋਂ ਤੁਸੀਂ ਆਰਮੀ ਨੂੰ ਤਰਜੀਹ ਦਿੱਤੀ? ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਰੀਕਾ ਇੰਡੀਆ ਤੋਂ 16 ਸਾਲ ਦੀ ਉਮਰ 'ਚ ਆਈ ਸੀ। ਮੈਂ 11ਵੀਂ ਕਲਾਸ 'ਚ ਸੀਗੀ ਤੇ ਇੱਧਰ ਆ ਕੇ ਕੈਲੀਫੋਰਨੀਆ ਮੇਰੇ ਪੇਰੈਂਟਸ ਸੀਗੇ ਤੇ ਅਸੀਂ ਆਏ ਇੱਧਰ। ਹਾਈ ਜੀ। ਸਕੂਲ ਫਿਨਿਸ਼ ਕੀਤਾ ਜੀ, ਕਮਿਊਨਿਟੀ ਕਾਲਜ ਐਨਰੋਲ ਕੀਤਾ, ਸੈਨ ਜੋਕੀਨ ਡੈਲਟਾ ਕਾਲਜ ਇੱਧਰ ਸਟਾਕਟਨ 'ਚ ਹੈ। ਉਹਦੇ ਬਾਅਦ CSU ਸਟੈਨਿਸਲਾਸ 'ਚ ਬੈਚਲਰਸ ਡਿਗਰੀ ਰਿਸੀਵ ਕੀਤੀ ਤੇ ਮੇਰਾ ਹਮੇਸ਼ਾ ਲਾਈਫ 'ਚ ਗੋਲ ਸੀਗਾ ਕਿ ਆਰਮੀ ਕਿਸੇ ਫਾਰਮ 'ਚ ਜੁਆਇਨ ਕਰਨਾ। ਮੇਰੇ ਨਾਨਾ ਜੀ ਇੰਡੀਆ ਦੀ ਆਰਮੀ 'ਚ ਸੀਗੇ ਤੇ ਠੀਕ ਹੈ। ਉਹ ਮੈਨੂੰ ਬਹੁਤ ਇਨਸਪਾਇਰ ਕਰਿਆ ਉਹਨਾਂ ਨੇ ਪੂਰੀ ਉਮਰ।
ਤੇ ਕਾਲਜ ਗ੍ਰੈਜੂਏਟ ਹੋਣ ਤੋਂ ਬਾਅਦ ਮੇਰਾ ਬਸ ਇੱਕ ਹੀ ਮਕਸਦ ਸੀ ਕਿ ਯੂਐਸ ਆਰਮੀ ਜੁਆਇਨ ਕਰਨੀ ਆ। ਤੇ ਮੈਂ ਇੱਧਰੋਂ ਮੋਡੈਸਟੋ ਜਿਹੜਾ ਆਰਮੀ ਰਿਕਰੂਟਿੰਗ ਸਟੇਸ਼ਨ ਆ ਉੱਧਰੋਂ ਜੁਆਇਨ ਕੀਤਾ ਸੀ ਜੀ 2012 'ਚ। 2012 ਦੇ ਵਿੱਚ। ਹਾਂਜੀ ਤੇ ਤੇ ਮੈਂ 22 ਤੁਸੀਂ ਸਾਲ ਦੀ ਸੀਗੀ। ਹਾਂਜੀ ਤੁਸੀਂ 22 ਸਾਲ ਦੀ ਉਮਰ ਦੇ ਵਿੱਚ ਯੂਐਸ ਆਰਮੀ ਨੂੰ ਜੁਆਇਨ ਕੀਤਾ। ਤੁਸੀਂ ਪੰਜਾਬ ਦੇ ਵਿੱਚ ਆਪਣੇ ਪਿਛੋਕੜ ਬਾਰੇ ਦੱਸ ਸਕਦੇ ਹੋ ਕਿ ਕਿਹੜੇ ਜ਼ਿਲ੍ਹੇ ਤੋਂ ਆਉਂਦੇ ਹੋ ਤੁਸੀਂ? ਹਾਂਜੀ ਜੀ, ਮੇਰੇ ਨਾਨੀ ਜੀ ਬਠਿੰਡਾ ਤੋਂ ਹੈ ਤੇ ਮੇਰੇ ਹੂੰ, ਪਾਪਾ ਰੋਪੜ ਤੋਂ, ਤੇ ਅਸੀਂ ਚੰਡੀਗੜ੍ਹ ਰਹੇ ਸੀ। ਮੇਰੇ ਪਾਪਾ ਵੀ 에ਅਰ ਫੋਰਸ 'ਚ ਸੀਗੇ। ਅ, ਤੇ ਅਸੀਂ ਨਾਰਥ ਇੰਡੀਆ ਆਫ ਕੋਰਸ ਤੇ ਗੁਜਰਾਤ ਤੇ ਈਸਟ ਜਦੋਂ ਮੈਂ ਛੋਟੀ ਸੀਗੀ ਮੈਨੂੰ ਤਾਂ ਯਾਦ ਨਹੀਂ ਪਰ ਇੱਧਰ-ਉੱਧਰ ਰਹੇ ਨੇ ਤੇ ਐਕਸਪੀਰੀਅੰਸ ਸੀਗਾ ਮਿਲਿਟਰੀ ਦੇ ਨਾਲ। ਤੇ ਨਾਨਾ ਜੀ ਦਾ ਐਕਸਪੀਰੀਅੰਸ, ਨਾਨਾ ਜੀ ਨੇ ਬਹੁਤ ਇਨਫਲੂਐਂਸ ਕੀਤਾ ਮੈਨੂੰ ਤੇ ਹੂੰ, ਹੂੰ। ਉਹਨਾਂ ਦਾ ਇੰਪੈਕਟ ਬਹੁਤ ਹੈ ਤੇ ਮੈਂ ਉਹਨਾਂ ਦੀ ਫੈਮਿਲੀ ਟ੍ਰੈਡੀਸ਼ਨ ਅੱਗੇ ਕਰਨ ਲਈ ਆਪ ਹੀ ਆਰਮੀ ਜੁਆਇਨ ਕਰਨਾ ਚਾਹੁੰਦੀ ਸੀ। ਹਾਂਜੀ, ਤੁਹਾਡੇ ਨਾਨਾ ਜੀ ਸੀ, ਫਿਰ ਸੈਕੰਡ ਜਨਰੇਸ਼ਨ ਤੁਹਾਡੇ ਪਿਤਾ ਜੀ, ਤੇ ਹੁਣ ਤੁਸੀਂ ਵੀ ਆਰਮੀ ਦੇ ਵਿੱਚ ਹੋ। ਕਿਵੇਂ ਸ਼ੁਰੂਆਤ ਹੋਈ? ਕਿਵੇਂ ਮਤਲਬ ਲੱਗਿਆ ਵੀ ਹੁਣ ਇੱਥੋਂ ਸ਼ੁਰੂਆਤ ਕਰਨੀ ਹੈ, ਜਾਂ ਇੱਧਰ ਆ ਕੇ ਕਈ ਵਾਰੀ ਆਪਾਂ ਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਦਾ, ਕਿਵੇਂ ਇੰਟਰਨੈਟ ਦੇ ਉੱਤੇ ਰਿਸਰਚ ਕੀਤੀ ਜਾਂ ਫਿਰ ਕਿਸੇ ਨਾਲ ਇਸ ਤਰ੍ਹਾਂ ਹੀ ਰੈਫਰੈਂਸ ਦੇ ਵਿੱਚੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਸ਼ੁਰੂਆਤ ਕੀਤੀ ਜਾ ਸਕਦੀ ਹੈ? ਹਾਂਜੀ ਜੀ, ਤਾਂ ਇੰਟਰਨੈਟ ਦਾ ਇੰਨਾ ਈਵਨ ਦੋ 2012 ਚ ਇੰਟਰਨੈਟ ਸੀਗਾ ਪਰ ਇੰਨਾ ਨਹੀਂ ਸੀ ਸਕੋਪ। ਹੂੰ, ਹੂੰ, ਮੈਂ ਆਰਮੀ ਰਿਕਰੂਟਿੰਗ ਸਟੇਸ਼ਨ ਗਈ ਸੀ ਜੀ ਤੇ ਮੋਡੈਸਟੋ ਵਾਲਿਆਂ ਨੇ ਮੇਰਾ ਬਹੁਤ ਧਿਆਨ ਰੱਖਿਆ। ਹੂੰ, ਹੂੰ, ਸਟੈਨਿਸਲਾਸ ਕਾਉਂਟੀ 'ਚ ਹੈ ਮੋਡੈਸਟੋ ਹੂੰ, ਤੇ ਹੂੰ। ਉਹਨਾਂ ਦੇ ਨਾਲ ਮੈਨੂੰ ਕਰੀਬ 30-40 ਪਾਉਂਡ weight ਘਟਾਉਣਾ ਪਿਆ ਕਿਉਂਕਿ ਮੈਥੋਂ ਭੱਜਿਆ ਨਹੀਂ ਜਾਂਦਾ ਸੀ। ਮੈਂ ਕਦੇ ਭੱਜੀ ਨਹੀਂ ਸੀ ਆਰਮੀ 'ਚ, ਕੋਈ ਠੀਕ ਹੈ, ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਨਹੀਂ ਕੀਤੀ ਸੀ। ਨਹੀਂ ਤਾਂ ਸੀ। ਹਾਂਜੀ। ਤਕਰੀਬਨ 6 ਮਹੀਨੇ ਮੈਂ ਆਪਦਾ weight ਘਟਾਉਂਦੀ ਰਹੀ। ਹੂੰ, ਹੂੰ, ਭੱਜਣਾ ਸ਼ੁਰੂ ਕੀਤਾ ਐਂਡ ਹੋਰ ਜਿਹੜੀ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਜਿਵੇਂ ਪੁਸ਼ ਅਪਸ ਕਰ ਲਏ, ਸਿਟ ਅਪਸ ਕਰ ਲਏ, ਹੋਰ ਜਿਮ ਜਾਣਾ ਸ਼ੁਰੂ ਕੀਤਾ ਫॉर द ਫਰਸਟ ਟਾਈਮ ਇਨ ਮਾਈ ਲਾਈਫ। ਹੂੰ, ਹੂੰ। ਐਂਡ ਉਹਦੇ ਬਾਅਦ ਜਦ ਭਰਤੀ ਹੋ ਗਏ ਦ ਰੈਸਟ ਜਿਹੜਾ ਕਹਿੰਦੇ ਇਜ਼ ਹਿਸਟਰੀ। 13 ਸਾਲ ਹੋ ਗਏ ਹੁਣ ਮੈਂ ਮੈਰਾਥਨਸ ਆਪ ਭੱਜਦੀ ਹਾਂ, ਅਲਟਰਾ ਮੈਰਾਥਨਸ, ਹੂੰ, ਹੂੰ। ਸਪਾਰਟਨ ਰੇਸ, weight ਲਿਫਟਿੰਗ, ਜਿਹੜਾ ਕੁਛ ਲਾਈਕ ਆਮ ਲੋਕਲ ਜਿਮਸ 'ਚ ਹੁੰਦੀ ਆ ਤਾਂ ਇੱਕਦਮ ਹੀ ਲਾਈਫ ਸਟਾਈਲ ਚੇਂਜ ਹੋ ਗਿਆ। ਜੀ, ਜੀ। ਤੇ ਹੁਣ ਤੁਸੀਂ ਮਤਲਬ ਹੌਲੀ-ਹੌਲੀ ਅੱਗੇ ਵੀ ਤੁਸੀਂ ਆਰਮੀ ਦੇ ਵਿੱਚ ਜਦੋਂ ਭਰਤੀ ਹੋ ਗਏ ਸੀ, ਜਦੋਂ ਤੁਹਾਡੀ ਸਿਲੈਕਸ਼ਨ ਹੋ ਗਈ ਸੀ, ਉਸ ਤੋਂ ਬਾਅਦ ਵੀ ਪੜ੍ਹਨਾ ਜਾਂ ਵੱਖ-ਵੱਖ ਤਰ੍ਹਾਂ ਦੇ ਕੋਰਸਿਸ ਜਾਰੀ ਰੱਖੇ? ਕਿਉਂਕਿ ਅੱਜ ਮੈਂ ਤੁਹਾਡੀ ਗੱਲਬਾਤ ਕਰ ਰਿਹਾ ਤਾਂ ਤੁਸੀਂ ਕੈਪਟਨ ਹੋ ਯੂਨਾਈਟਿਡ ਸਟੇਟਸ ਆਰਮੀ ਦੇ ਵਿੱਚ। ਹਾਂਜੀ ਜੀ। ਤਾਂ ਜੀ ਜਦ ਮੈਂ ਜੁਆਇਨ ਕੀਤਾ ਸੀ ਆਫ ਕੋਰਸ ਮੇਰੇ ਕੋਲ ਬੈਚਲਰਸ ਡਿਗਰੀ ਸੀ ਤੇ ਹੂੰ, ਹੂੰ, ਮੈਂ ਐਨਲਿਸਟਡ ਜਿਹੜਾ ਕਹਿੰਦੇ ਨੇ ਸਿਪਾਹੀ ਇੰਡੀਆ 'ਚ, ਉਵੇਂ ਮੈਂ ਆਈ ਸੀਗੀ ਕਿਉਂਕਿ ਹੂੰ, ਮੈਂ ਅਫਸਰ ਲਈ ਅਪਲਾਈ ਕੀਤਾ ਸੀ ਪਰ ਮੇਰਾ ਸਿਲੈਕਸ਼ਨ ਹੋਇਆ ਨਹੀਂ, ਰਾਈਟ? ਹੂੰ। ਕਿਉਂਕਿ ਮੈਂ ਫਿਜ਼ੀਕਲੀ ਇੰਨੀ ਫਿਟ ਨਹੀਂ ਸੀਗੀ। ਅਫਸਰ ਲਈ ਤਾਂ ਬਹੁਤ ਹਾਈ ਸਟੈਂਡਰਡ ਹੁੰਦਾ। ਤਾਂ ਜੀ। ਐਨਲਿਸਟਡ ਆਈ ਸੀ ਮੈਂ 4 ਸਾਲ ਐਨਲਿਸਟਡ ਰਹੀ। ਉਹਦੇ ਬਾਅਦ ਮੈਂ ਅਫਸਰ ਬਣੀ। ਹੁਣ ਮੈਨੂੰ 10 ਸਾਲ ਹੋ ਗਏ ਅਫਸਰ ਬਣੀ ਨੂੰ। ਤਾਂ ਠੀਕ ਹੈ। ਮੈਂ ਆਫਿਸਰ ਕੈਂਡੀਡੇਟ ਸਕੂਲ ਪ੍ਰੋਗਰਾਮ ਹੁੰਦਾ 90 ਦਿਨਾਂ 'ਚ ਸੈਕੰਡ ਲਿeutenant ਕਮਿਸ਼ਨ ਹੋ ਜਾਂਦੇ ਨੇ ਤੇ ਉਹ ਮੈਂ ਫੋਰਟ ਬੈਨਿੰਗ ਜਾਰਜੀਆ ਕੀਤਾ ਕੋਰਸ। ਉਹਦੇ ਬਾਅਦ ਮੈਂ ਆਪਦੀ ਐਜੂਕੇਸ਼ਨ ਜਾਰੀ ਰੱਖੀ। ਆਰਮੀ ਪੇ ਕਰਦੀ ਹੈ $4,500 ਹਰ ਬੰਦੇ ਨੂੰ ਜਿਹੜਾ ਐਕਟਿਵ ਡਿਊਟੀ ਆਰਮੀ ਵਿੱਚ ਭਰਤੀ ਹੁੰਦਾ ਹਰ ਸਾਲ ਲਈ, ਆਫਿਸਰ ਐਨਲਿਸਟਡ। ਜਿਹੜਾ ਮਰਜ਼ੀ ਕੋਰਸ 'ਚੋਂ ਪੈਸਾ ਯੂਜ਼ ਕਰ ਲਓ, ਰਾਈਟ? ਤੁਸੀਂ ਆਰਮੀ ਨੇ ਮੇਰੀ ਮਾਸਟਰਸ ਲਈ ਪੇ ਕੀਤਾ। ਹੁਣ ਮੈਂ ਡਾਕਟਰੇਟ ਲੈ ਰਹੀ ਹਾਂ। ਹੂੰ, ਹੂੰ। ਆਰਮੀ ਤੋਂ ਮੈਂ ਅੰਡਰ ਗ੍ਰੈਜੂਏਟ ਸਰਟੀਫਿਕੇਟ ਵੀ ਕਰ ਰਹੀ ਹਾਂ ਤੇ ਆਰਮੀ ਕ੍ਰੈਡੈਂਸ਼ੀਅਲ ਜਿਹੜੇ ਹੁੰਦੇ ਨੇ ਉਹਨਾਂ ਦੇ ਵੀ ਪੈਸੇ ਦਿੰਦੀ ਆ। ਆਰਮੀ ਨੇ ਮੈਨੂੰ ਇੱਕ ਵੀ ਪੈਸਾ ਨਹੀਂ ਖਰਚਣਾ ਪਿਆ ਆਰਮੀ 'ਚ ਲਈ ਪੜ੍ਹਾਈ ਕਰਨ ਲਈ। ਐਂਡ ਆਰਮੀ ਪ੍ਰਮੋਟ ਕਰਦੀ ਹੈ ਜੀ ਕਿ ਤੁਸੀਂ ਪੜ੍ਹਾਈ ਕਰੋ। ਤੇ ਜਿਹੜੇ ਕੋਈ ਵੀ ਇੰਟਰਸਟਿਡ ਹੈ ਜਿਹੜੇ ਐਨਲਿਸਟ ਹੁੰਦੇ ਨੇ ਆਰਮੀ ਤੇ ਉਹ ਟ੍ਰੇਨਿੰਗ ਕਰਨ ਤੋਂ ਅਗਲੇ ਦਿਨ ਹੀ ਕਾਲਜ ਐਨਰੋਲ ਹੋ ਸਕਦੇ ਆ ਤੇ ਆਰਮੀ ਉਹਨਾਂ ਦੀ ਪੜ੍ਹਾਈ ਲਈ ਪੇ ਕਰੋ ਬਿਨਾਂ, ਤੇ ਜਿਹੜਾ ਫ੍ਰੀ ਮਨੀ ਕਹਿੰਦੇ ਉਹ ਆ। ਠੀਕ ਹੈ। ਤੇ ਆਰਮੀ ਦੇ ਵਿੱਚ ਸਰਵ ਕਰਦੇ ਤੁਸੀਂ ਵੱਖ-ਵੱਖ ਮੁਲਕਾਂ ਦੇ ਵਿੱਚ, ਕਿਉਂਕਿ ਯੂਐਸ ਆਰਮੀ ਤਾਂ ਬਹੁਤ ਮੁਲਕਾਂ ਦੇ ਵਿੱਚ ਆਪਰੇਸ਼ਨ ਚੱਲਦੇ ਨੇ, ਉੱਥੇ ਵੀ ਜਾਣ ਦਾ ਮੌਕਾ ਮਿਲਿਆ? ਹਾਂਜੀ ਜੀ, ਮੇਰੀ ਪਹਿਲੀ ਅਸਾਈਨਮੈਂਟ ਜਿਹੜੀ ਸੀ ਉਹ ਸੀ ਹਵਾਈ। ਅੱਛਾ। ਕਦੇ ਮੈਂ ਸੋਚਿਆ ਹੀ ਨਹੀਂ ਸੀ ਕਿ ਮੈਨੂੰ ਮੌਕਾ ਮਿਲੂ ਉੱਧਰ ਰਹਿਣ ਦਾ। ਉਹਦੇ ਹੂੰ, ਬਾਅਦ ਕੋਰੀਆ ਮੈਂ 2 ਵਾਰ ਗਈ ਹਾਂ ਤੇ ਹੁਣੇ-ਹੁਣੇ ਮੈਂ ਜਰਮਨੀ ਤੋਂ ਵਾਪਸ ਆਈ ਹਾਂ। ਤਾਂ ਉੱਧਰ ਜਰਮਨੀ ਰਹਿ ਕੇ ਬਹੁਤ ਮੁਲਕਾਂ ਨਾਲ ਟ੍ਰੇਨਿੰਗ ਕੀਤੀ। ਕੋਈ ਖਤਰਾ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਤੇ ਯੂਰਪ ਐਂਡ ਉਹਦੇ ਬਾਅਦ ਜਰਮਨੀ ਹੁੰਦੇ-ਹੁੰਦੇ ਮੈਨੂੰ ਮਿਡਲ ਈਸਟ ਵੀ ਭੇਜਤਾ ਤਾਂ ਮੈਂ ਕਟਰ ਵੀ ਰਹਿ ਕੇ ਆਈ ਹਾਂ। ਜੀ। ਤੇ ਵਾਪਿਸ ਜਰਮਨੀ ਐਂਡ ਦੈਨ ਨਾਓ ਆਮ ਬੈਕ ਹੀਅਰ। ਤੇ ਅਮਰੀਕਾ ਦੇ ਵਿੱਚ ਹੀ ਟੈਕਸਸ, ਓਕਲਾਹੋਮਾ, ਫੋਰਟ ਬੈਨਿੰਗ ਐਂਡ ਹੁਣ ਕੈਲੀਫੋਰਨੀਆ 'ਚ ਮੈਂ ਹੈ। ਐਂਡ ਮੇਰੀ ਬ੍ਰਾਂਚ ਜਿਹੜੀ ਹੈ ਉਹ ਹੈਗੀ ਫੀਲਡ ਆਰਟਿਲਰੀ ਤੇ ਜਿਹੜੇ ਬੜੇ ਜਿਹੇ ਗੋਲਾ ਬਾਰੂਦ ਹੁੰਦੇ ਆ। ਹੂੰ, ਹੂੰ। ਐਂਡ ਮੈਂ ਕਦੇ ਡਿਪਲੋਏ ਨਹੀਂ ਕੀਤਾ ਪਰ ਜੀ। ਟ੍ਰੇਨਿੰਗ ਬਹੁਤ ਕੀਤੀ ਹੈ ਫੀਲਡ 'ਚ, ਬਹੁਤ ਟ੍ਰੇਨਿੰਗ ਹੈ। ਤੋ ਕੋਈ ਵੱਖ-ਵੱਖ ਘਬਰਾਉਣ ਮੁਲਕਾਂ ਦਾ ਦੇ ਵੱਖ-ਵੱਖ ਕਲਚਰਲ ਜਿਹੜੇ ਨੇ ਉਹਨਾਂ ਦੇ ਕੋਲੋਂ ਰੂਬਰੂ ਉਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ।
ਹਾਂਜੀ, ਬਹੁਤ ਜੀ, ਆਰਮੀ ਬਹੁਤ ਡਾਇਵਰਸ ਹੈ, ਬਹੁਤ ਲੋਕੀ ਨੇ ਹਰ ਦੁਨੀਆ ਦੇ ਕੋਨੇ ਤੋਂ ਆਰਮੀ 'ਚ। ਅਮਰੀਕਾ ਹੀ ਤੇ ਬਹੁਤ ਡਾਇਵਰਸ ਹੈ ਤੇ ਬਹੁਤ ਮੈਂ ਇੰਜੋਏ ਕੀਤਾ। ਪੰਜਾਬੀ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ, ਉਹ ਘੱਟ ਆ ਰਹੇ ਨੇ। ਕਈਆਂ ਨੂੰ ਇਹ ਵੀ ਲੱਗਦਾ ਵੀ ਸ਼ਾਇਦ ਕੋਈ ਧਾਰਮਿਕ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀਆਂ ਨਾ ਹੋਣ, ਕਈ ਕੇਸ ਵੀ ਰੱਖਦੇ ਨੇ। ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਦੇ ਨਾਲ ਔਫੀਸ਼ੀਅਲ ਵੀ ਕਈ ਐਲਾਨ ਹੋ ਚੁੱਕੇ ਨੇ ਵੀ ਤੁਸੀਂ ਆਪਣੀ ਜਿਹੜੀ ਧਾਰਮਿਕ ਮਰਿਆਦਾ ਉਹਨੂੰ ਬਰਕਰਾਰ ਰੱਖ ਸਕਦੇ ਹੋ। ਹਾਂਜੀ ਜੀ। ਕੋਈ ਬਾਲ ਕੱਟਣ ਦੀ ਕੋਈ ਉਹ ਜ਼ਰੂਰੀ ਨਹੀਂ ਹੈ, ਰਿਲੀਜੀਅਸ ਐਗਜ਼ੈਂਪਸ਼ਨਸ ਹੈਗੀਆਂ ਆਰਮੀ ਰਿਕਰੂਟਰ ਲਈ। ਤੇ ਹੂੰ, ਉਹ ਦੱਸਣਗੇ ਤੁਹਾਨੂੰ ਬਾਲ ਸ਼ੇਵ ਕਰਨ ਦੀ ਜ਼ਰੂਰਤ ਨਹੀਂ, ਦਾੜੀ ਰੱਖ ਸਕਦੇ ਨੇ, ਬਾਲ ਰੱਖ ਸਕਦੇ ਨੇ, ਪੱਗ ਰੱਖ ਸਕਦੇ ਨੇ। ਜਿਹੜੀ ਯੂਨੀਫਾਰਮ ਦੇ ਕੋਡ ਦੇ ਹੈ ਪਗੜੀ, ਉਹ ਪਗੜੀ ਪਾਉਣੀ ਹੈ ਯੂਨੀਫਾਰਮ ਦੇ ਨਾਲ ਕਾਲੀ। ਜੇ ਕੈਮੋ ਪ੍ਰਿੰਟ ਜਿਹੜੀ ਜੀ ਮੇਰੀ ਯੂਨੀਫਾਰਮ ਹੈ, ਜਾਂ ਓਲਿਵ ਗ੍ਰੀਨ ਜਿਹੜਾ ਕਲਰ ਹੁੰਦਾ। ਹਾਂਜੀ। ਤੇ ਸੇਮ ਉਹੀ ਗੱਲ ਹੈ ਕੁੜੀਆਂ ਨਾਲ ਹੀ। ਤੇ ਇੱਧਰ ਸਟ੍ਰਕਚਰ ਮੇਰੇ ਕੋਲ ਹੈਗੇ ਨੇ ਕੁਝ ਐਪਲੀਕੈਂਟਸ ਜਿਹੜੇ ਕਿ ਪੀਟੀ ਕਰਨ ਆਉਂਦੇ ਨੇ, ਪੀਟੀ ਮੀਨਿੰਗ ਫਿਜ਼ੀਕਲ ਟ੍ਰੇਨਿੰਗ ਕਰਨ ਆਉਂਦੇ ਨੇ, ਤਾਂ ਕਿ ਜਦ ਉਹਨਾਂ ਦਾ ਪੇਪਰ ਵਰਕ ਪੁਸ਼ ਹੋ ਜੇ ਫਿਰ ਉਹ ਆਰਮੀ 'ਚ ਭਰਤੀ ਹੋ ਜਾਣ। ਤੇ ਵੀ ਅਸੀਂ ਫ੍ਰੀ ਦੀ ਪੀਟੀ ਕਰਾਉਂਦੇ ਨੇ ਨਾਲ ਸਾਡੇ, ਜਸਟ ਟੂ ਇੰਸਪਾਇਰ ਦੂਜੇ ਲੋਕਾਂ ਨੂੰ। ਐਂਡ ਉਹਨਾਂ ਨੂੰ ਇਹੀ ਕਹਿੰਦੇ ਨੇ ਕਿ ਰਿਲੀਜੀਅਸ ਐਗਜ਼ੈਂਪਸ਼ਨਸ ਨੇ ਤੇ ਤੁਹਾਨੂੰ ਆਪਦੇ ਆਪ ਨੂੰ ਸੈਕਰੀਫਾਈਸ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਆਪਦੇ ਆਪ ਆਈਡੈਂਟਿਟੀ ਮੇਨਟੇਨ ਕਰ ਸਕਦੇ ਹੋ ਆਰਮੀ 'ਚ। ਜੀ, ਜੀ। ਤੇ ਇਹਦੇ ਨਾਲ ਤੁਸੀਂ ਕਮਲਪ੍ਰੀਤ ਜੀ ਹੋਰ ਕੀ ਅਨੁਭਵ ਕੀਤਾ? ਤੁਸੀਂ ਹੋਰ ਕੀ ਤਜਰਬੇ ਕੀਤੇ? ਕਿਉਂਕਿ ਆਪਣੇ ਜਿਹੜੇ ਲੋਕ ਨੇ, ਖਾਸ ਕਰਕੇ ਜਿਹੜੇ ਇਮੀਗ੍ਰੈਂਟ ਨੇ, ਉਹਨਾਂ ਦੇ ਯੂਐਸ ਆਰਮੀ ਦੇ ਵਿੱਚ ਜਾਣ ਦਾ ਉਹਨਾਂ ਦਾ ਸਬੱਬ ਘੱਟ ਬਣਦਾ, ਜਾਂ ਉਹਨਾਂ ਨੂੰ ਮੌਕੇ ਕਹਿ ਲਓ, ਜਾਂ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਘੱਟ ਆ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ ਜੀ, ਮੇਰਾ ਇੱਕ ਹੀ ਮੈਸੇਜ ਹੈ ਕਿ ਇਹ ਬਹੁਤ ਚੰਗਾ ਐਡਵੈਂਚਰ ਹੈ। ਯੂਐਸ ਆਰਮੀ ਮੇਰੇ ਲਈ ਬਹੁਤ ਚੰਗੀ ਰਹੀ ਹੈ। ਬਹੁਤ ਮੈਨੂੰ ਓਪਰਚੁਨਿਟੀਜ਼ ਜਿਹੜੀ ਕਿ ਕਦੇ ਮੈਂ ਸਿਵਲ 'ਚ ਸੋਚ ਵੀ ਨਹੀਂ ਸਕਦੀ ਸੀ। ਲਾਈਕ ਹੂੰ, ਮੈਂ ਸੱਚੀ ਗੱਲ ਕਹਾਂਗੀ, ਮੈਂ ਇੱਕ ਕੁੜੀ ਹਾਂ, ਰਾਈਟ? ਤੁਸੀਂ ਹਾਂਜੀ, ਲਾਈਕ ਆਪਦੇ ਪੇਰੈਂਟਸ ਮੁੰਡਿਆਂ ਨੂੰ ਤਾਂ ਛੂਟ ਦਿੰਦੇ ਨੇ, ਕੁੜੀਆਂ ਨੂੰ ਵੀ ਲਾਈਕ ਆਪਦੇ ਜਾਣ ਦਿਓ, ਟਰਸਟ ਰੱਖਿਓ ਉਹਨਾਂ 'ਚ ਕਿ ਉਹ ਸਹੀ ਡਿਸੀਜ਼ਨ ਲੈਣਗੇ। ਆਰਮੀ ਬਹੁਤ ਅੱਛਾ ਚੈਨਲ ਹੈ ਜਿਹੜੇ ਕਿ ਤੁਸੀਂ ਆਪਦੇ ਬੱਚਿਆਂ ਨੂੰ ਸੈਂਡ ਕਰ ਸਕਦੇ ਹੋ, ਤੇ ਉਹ ਜਿਹੜਾ ਕਹਿੰਦੇ ਨੇ ਮੈਚੁਰ ਵੀ ਹੋ ਜਾਣਗੇ। ਹੂੰ, ਉਹਨਾਂ ਨੂੰ ਤਜੁਰਬਾ ਵੀ ਆ ਜਾਊਗਾ, ਫਰੀ ਦਾ ਆਉਂਦਾ ਐਕਸਪੀਰੀਅੰਸ ਆਊ, ਲਾਈਫ ਐਕਸਪੀਰੀਅੰਸ ਆਊ। ਹੂੰ, ਆਪਦੇ ਹੂੰ, ਬੱਚਿਆਂ ਨੂੰ ਲਾਈਕ ਤੁਸੀਂ ਪਰ ਦੋ ਤਾਂ ਕਿ ਉਹ ਉੜ ਸਕਣ ਤੇ ਜੀ, ਉਹਨਾਂ ਨੂੰ ਐਕਸਪੀਰੀਅੰਸ ਹੋ, ਐਂਡ ਉਹ ਤੁਹਾਡੇ ਕੋਲ ਜ਼ਰੂਰ ਵਾਪਸ ਆਉਣਗੇ। ਕਿਉਂਕਿ ਜਦ ਤੁਸੀਂ ਘਰ ਤੋਂ ਦੂਰ ਜਾਂਦੇ ਹੋ, ਤੁਹਾਨੂੰ ਯਾਦ ਆਉਂਦੀ ਹੈ, ਅਪਰੀਸ਼ੀਏਸ਼ਨ ਹੋਰ ਵੀ ਹੁੰਦੀ ਹੈ ਆਪਦੇ ਪੇਰੈਂਟਸ ਲਈ, ਆਪਦੀ ਕਲਚਰ ਲਈ, ਆਪਦੇ ਆਪਾਂ ਕਿੱਧਰੋਂ ਆਉਣੇ। ਤੇ ਮੈਂ ਜਸ ਇਹ ਕਹਾਂਗੀ ਕਿ ਕੁਝ ਸੈਕਰੀਫਾਈਸ ਨਹੀਂ ਹੁੰਦਾ। ਇਫ ਐਨੀਥਿੰਗ, ਮੈਂ ਜ਼ਿਆਦਾ ਧਾਰਮਿਕ ਬਣ ਗਈ ਆਰਮੀ 'ਚ ਆ ਕੇ। ਮੈਂ ਜ਼ਿਆਦਾ ਪੂਜਾ ਪਾਠ ਕਰਨ ਲੱਗੀ। ਜੀ, ਜਾਣ ਤੋਂ ਪਹਿਲਾਂ ਇੰਨਾ ਨਹੀਂ ਸੀਗਾ ਜਿੰਨਾ ਆਰਮੀ 'ਚ ਭਰਤੀ ਹੋ ਕੇ। ਹੁਣ ਮੈਂ ਰੋਜ਼ ਸਵੇਰੇ ਉੱਠ ਕੇ ਪਾਠ ਕਰਦੀ ਹਾਂ। ਮੈਂ ਆਪਦਾ ਕੰਮ ਨਹੀਂ ਸ਼ੁਰੂ ਕਰਦੀ ਬਿਫੋਰ ਮੈਂ ਲਾਈਕ ਬਿਨਾਂ ਪਾਠ ਕਰੇ। ਤਾਂ ਉਹ ਕੋਈ ਸੈਕਰੀਫਾਈਸ ਨਹੀਂ ਹੋਊ। ਐਂਡ ਆਈ ਅਰਜ ਕਿ ਤੁਸੀਂ ਆਪਦੇ ਬੱਚਿਆਂ ਨੂੰ ਦੱਸੋ ਕਿ ਡਾਕਟਰ, ਇੰਜੀਨੀਅਰ, ਟਰੱਕ ਚਲਾ ਰਹੇ ਨੇ ਲੋਕ, ਆਪਦੇ ਗੈਸ ਸਟੇਸ਼ਨ ਨੇ, ਉਹ ਚੰਗਾ, ਪਰ ਆਰਮੀ ਤੇ ਫੌਜ ਵੀ ਹੈ ਇੱਕ ਆਪਸ਼ਨ। ਹੂੰ, ਐਂਡ ਮੈਂ ਇਹ ਇਸ ਲਈ ਕਹਿ ਰਹੀ ਹਾਂ ਤਾਂ ਕਿ ਉਹਨਾਂ ਦੇ ਬੈਨੀਫਿਟਸ ਬਹੁਤ ਨੇ। ਜੇ ਤੁਹਾਨੂੰ ਫੌਜ ਨਹੀਂ ਚੰਗੀ ਲੱਗਦੀ, 3-4 ਸਾਲ ਬਾਅਦ ਤੁਸੀਂ ਨਿਕਲ ਸਕਦੇ ਹੋ। ਹਰੇਕ ਦੀ ਉਹਦੇ 'ਚ ਨਹੀਂ ਲਿਖਿਆ ਕਿਸਮਤ 'ਚ ਕਿ 20 ਸਾਲ ਕਰਨੇ, ਰਾਈਟ, ਪੈਨਸ਼ਨ ਲਈ। ਤੁਸੀਂ ਕਰਕੇ ਆਪਦਾ ਐਕਸਪੀਰੀਅੰਸ ਲਓ ਐਂਡ ਤੁਹਾਨੂੰ ਜੌਬ ਐਕਸਪੀਰੀਅੰਸ ਵੀ ਮਿਲੂ। ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਵੈਟਰਨ ਹੋ। ਤੁਹਾਨੂੰ ਪੂਰਾ ਜੀਆਈ ਬਿੱਲ ਮਿਲੂ ਜਿਹੜਾ ਕਿ ਪੂਰਾ ਬੈਚਲਰਸ ਜਾਂ ਮਾਸਟਰਸ ਲਈ ਪੇ ਕਰ ਸਕਦਾ। ਹੂੰ, ਤੁਹਾਨੂੰ ਵੈਟਰਨਸ ਅਫੇਅਰਸ ਦੇ ਲੋਨਸ ਮਿਲਦੇ ਜਿਹਦੇ ਨਾਲ ਤੁਸੀਂ ਘਰ ਖਰੀਦ ਸਕਦੇ ਹੋ ਅਫੋਰਡੇਬਲ ਰੇਟ ਤੇ। ਹਾਂਜੀ, ਤੁਹਾਨੂੰ ਪੂਰੀ ਉਮਰ ਲਈ ਮੈਡੀਕਲ ਮਿਲਦਾ, ਜਿਹੜਾ ਹੁੰਦਾ ਵੀਏ, ਵੈਟਰਨਸ ਅਫੇਅਰਸ ਦਾ ਕੇਅਰ ਹੁੰਦਾ। ਬਹੁਤ ਸਾਰੇ ਬੈਨੀਫਿਟਸ ਨੇ। ਜਸ ਇੰਨੇ ਦਰਵਾਜ਼ੇ ਖੁੱਲ ਜਾਂਦੇ ਨੇ ਆਰਮੀ 'ਚ ਸੇਵਾ ਕਰਕੇ। ਔਰ ਵੀ ਬ੍ਰਾਂਚਿਸ ਨੇ, ਪਰ ਮੈਂ ਆਰਮੀ 'ਚ ਤਾਂ ਮੈਂ ਆਰਮੀ ਦੀ ਗੱਲ ਹੀ ਕਰਾਂਗੀ। ਹਾਂਜੀ, ਹਾਂਜੀ, ਅ, ਬਿਲਕੁਲ। ਹਾਂਜੀ, ਤਾਂ ਇਹ ਬੈਨੀਫਿਟਸ ਤਾਂ ਅਣਗਿਣਤ ਨੇ ਤੇ ਨੌਕਰੀਆਂ ਵੀ ਅਣਗਿਣਤ ਨੇ। ਲਾਈਕ ਹੁਣ ਆਰਮੀ 150 ਜੌਬ ਬ੍ਰਾਂਚਿਸ ਨੇ ਜਿਹੜੀ ਕਿ ਲੋਕ ਸਿਲੈਕਟ ਕਰ ਸਕਦੇ ਨੇ, ਸਪੈਸ਼ਲੀ ਜਿਹੜੇ ਕਿ ਐਨਲਿਸਟਡ ਭਰਤੀ ਹੋਣਾ ਚਾਹੁੰਦੇ ਨੇ। ਠੀਕ ਹੈ, ਤੇ ਇਹਦੇ ਲਈ ਯੂਐਸ ਦਾ ਸਟੇਟਸ ਕੀ ਹੋਣਾ ਚਾਹੀਦਾ? ਤੁਹਾਡੇ ਕੋਲ ਗ੍ਰੀਨ ਕਾਰਡ, ਸਿਟੀਜ਼ਨ ਹੋਣੇ ਚਾਹੀਦੇ ਨੇ ਤੁਸੀਂ, ਜਾਂ? ਜੀ, ਐਟ ਅ ਮਿਨੀਮਮ ਤੁਹਾਡੇ ਕੋਲ ਜਸਟ ਗ੍ਰੀਨ ਕਾਰਡ ਹੋਣਾ ਚਾਹੀਦਾ। ਪਰ ਜੇ ਲੋਕਾਂ ਕੋਲ ਗ੍ਰੀਨ ਕਾਰਡ ਨਹੀਂ ਹੈ, ਪਰ ਹੂੰ, ਹੂੰ, ਉਹ ਪ੍ਰੋਸੈਸ 'ਚ ਨੇ। ਲਾਈਕ ਮੇਰੇ ਕੋਲ ਕੁਝ ਐਪਲੀਕੈਂਟਸ ਨੇ, ਲਾਈਕ 5-6 ਨੇ ਜਿਨ੍ਹਾਂ ਨਾਲ ਗ੍ਰੀਨ ਕਾਰਡ ਕੁਝ ਮਹੀਨੇ 'ਚ ਆ ਜੂ ਜਾਂ ਅਗਲੇ ਸਾਲ ਵੀ ਆ ਜੂ। ਤਾਂ ਉਹ ਪੂਰਾ ਸਾਲ ਸਾਡੇ ਨਾਲ ਟ੍ਰੇਨ ਕਰਦੇ ਨੇ। ਅਸੀਂ ਉਹਨਾਂ ਦਾ ਮੈਡੀਕਲ ਕਰਾ ਦਿੰਦੇ ਹਾਂ, ਜਿਨ੍ਹਾਂ ਨੇ ਫਿਜ਼ੀਕਲ। ਫਾਈਲ ਕੀਤਾ ਹੋਇਆ ਇਹਦੇ ਲਈ, ਗ੍ਰੀਨ ਕਾਰਡ ਦੇ ਲਈ, ਹਾਂਜੀ, ਉਹ ਐਲੀਜੀਬਲ। ਚੱਲੂ। ਤੇ ਜਿਸ ਦਿਨ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਗਿਆ, ਉਸ ਦਿਨ ਆ ਕੇ ਉਹ ਮੇਰੇ ਨਾਲ ਓਥ ਲੈ ਲੈਣਗੇ ਇੱਧਰ। ਹੂੰ, ਹੂੰ,
ਐਂਡ ਜੀ, ਉਸ ਜੀ। ਦਿਨ ਉਹ ਭਰਤੀ ਹੋ ਜਾਂਦੇ ਨੇ। ਲਾਈਕ ਇੱਕ ਹੋਰ ਮੁੰਡਾ ਸੀਗਾ, ਉਹ ਸਾਰਾ ਉਹਦਾ ਪੇਪਰ ਵਰਕ ਸੀਗਾ ਤੇ ਜਿਸ ਦਿਨ ਉਹਨੂੰ ਗ੍ਰੀਨ ਕਾਰਡ ਮਿਲਿਆ ਆਪਦੀ ਫੈਮਿਲੀ ਨਾਲ ਉਹ ਇੱਧਰ ਆ ਗਿਆ ਤੇ ਆਪਾਂ ਉਹਨੂੰ ਆਰਮੀ 'ਚ ਭਰਤੀ ਕਰਤਾ ਸੀ। ਠੀਕ ਹੈ, ਤੇ ਇਹਦੇ ਲਈ ਏਜ ਦੀ ਸ਼ੁਰੂਆਤ ਕਿੱਥੋਂ ਹੋ ਸਕਦੀ ਹੈ? ਮਿਨੀਮਮ ਏਜ? ਹਾਂਜੀ, ਹਾਂਜੀ ਜੀ, ਮਿਨੀਮਮ ਏਜ ਸੌਰੀ ਮੈਕਸਿਮਮ ਏਜ ਜਿਹੜੀ ਹੁੰਦੀ ਹੈ ਐਨਲਿਸਟਡ ਭਰਤੀ ਹੋਣ ਲਈ 35 ਸਾਲ ਹੈ ਤੇ ਵੇਵਰ ਨਾਲ 42 ਸਾਲ 42 ਇਅਰਸ ਤੱਕ ਆਰਮੀ 'ਚ ਘੁਸ ਸਕਦੇ ਹੈ, ਰਾਈਟ। ਐਂਡ ਮਿਨੀਮਮ ਹੈ 17 ਸਾਲ ਹੋਣੀ ਜ਼ਰੂਰੀ ਹੈ। ਐਂਡ ਹਾਈ ਸਕੂਲ ਡਿਪਲੋਮਾ ਜਾਂ GED ਜਿਹੜਾ ਕਹਿੰਦੇ ਆ ਉਹ, ਜਿਨ੍ਹਾਂ ਦੇ ਕੋਲ ਇਹ ਨਹੀਂ ਹੈ, ਜੇ ਤੁਸੀਂ ਇੰਡੀਆ 'ਚ ਹੁਣੇ ਆਏ ਹੋ ਪਰ GED ਗ੍ਰੀਨ ਕਾਰਡ ਦੇ ਪ੍ਰੋਸੈਸ 'ਚ ਹੋ ਜਾਂ ਆ ਗਿਆ ਤੁਹਾਡੇ ਕੋਲ ਗ੍ਰੀਨ ਕਾਰਡ ਪਰ ਸਕੂਲ ਦੀ ਮਦਦ ਚਾਹੀਦੀ ਹੈ, ਉਹ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿਵੇਂ ਤੁਸੀਂ GED ਲੈ ਸਕਦੇ ਹੋ ਜਾਂ ਹਾਈ ਸਕੂਲ ਦਾ ਡਿਪਲੋਮਾ। ਜੀ, ਜੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਯੂਐਸ ਆਰਮੀ ਦੇ ਵਿੱਚ ਭਰਤੀ ਹੋ ਸਕਦੇ ਹੋ। ਸੋ ਅੱਗੇ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਯੂਐਸ ਆਰਮੀ ਦੇ ਵਿੱਚ ਜਿਹੜੇ ਸਰਵ ਕਰ ਰਹੇ ਨੇ, ਉਹਨਾਂ ਦੇ ਨਾਲ ਅਸੀਂ ਇੰਟਰਵਿਊਜ਼ ਕੀਤੀਆਂ ਨੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਤੇ ਉਹਨਾਂ ਨੇ ਹਮੇਸ਼ਾ ਇੱਕ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ, ਹਮੇਸ਼ਾ ਇੱਕ ਪੋਜ਼ਿਟਿਵ ਗੱਲਬਾਤ ਕੀਤੀ ਹੈ ਤੇ ਆਪਣੇ ਤਜਰਬੇ ਜਿਹੜੇ ਨੇ ਸਾਂਝੇ ਕੀਤੇ ਨੇ। ਕਦੇ ਇਹ ਵੀ ਹੋਇਆ ਤੁਹਾਡੇ ਨਾਲ ਕਿ ਜੈਂਡਰ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜਾਂ ਜੈਂਡਰ ਦਾ ਜਿਹੜੀ ਇਨਇਕੁਐਲਿਟੀ ਹੈ, ਉਹ ਫੇਸ ਕਰਨੀ ਪਵੇ? ਹਾਂਜੀ ਜੀ, ਜ਼ਰੂਰ। ਉਹ ਤਾਂ ਸਿਵਲ 'ਚ ਵੀ ਹੁੰਦੀ ਹੈ, ਆਰਮੀ 'ਚ ਵੀ ਹੁੰਦੀ ਹੈ। ਤਾਂ ਮੇਰਾ ਬ੍ਰਾਂਚ ਹੈ ਫੀਲਡ ਆਰਟਿਲਰੀ ਹੂੰ, ਐਂਡ ਮੈਨੂੰ ਰੋਜ਼ ਪ੍ਰੂਫ ਕਰਨਾ ਪੈਂਦਾ ਕਿ ਮੈਂ ਓਨਾ ਹੀ ਬਰਾਬਰ ਦਾ ਕੰਮ ਕਰ ਰਹੀ ਹਾਂ ਜਿਹੜੇ ਮੇਰੇ ਮੁੰਡੇ ਲੈਫਟ ਤੇ ਰਾਈਟ ਕਰ ਰਹੇ ਨੇ, ਰਾਈਟ। ਉਹ ਜਸਟ ਗੋਜ਼ ਵਿਦਆਊਟ ਸੇਇੰਗ। ਤੋ ਜਸਟ ਤੁਹਾਨੂੰ ਦੱਸਾਂ, ਇੰਡੀਆ ਦੀ ਜਿਹੜੀ ਆਰਮੀ ਆ ਉਹਦੇ 'ਚ ਤਾਂ ਫੀਲਡ ਆਰਟਿਲਰੀ ਓਪਨ ਵੀ ਨਹੀਂ ਹੈ ਕੁੜੀਆਂ ਲਈ, ਰਾਈਟ। ਜਿਹੜਾ ਕੁਝ ਮੈਂ ਇੱਧਰ ਅਮਰੀਕਾ 'ਚ ਕੀਤਾ ਉਹ ਇੰਡੀਆ 'ਚ ਤਾਂ ਪੋਸੀਬਲ ਸੀਗਾ ਹੀ ਨਹੀਂ ਮੇਰੇ ਲਈ, ਜੀ, ਜੀ, ਜੀ। ਰਾਈਟ। ਮੈਂ ਇੱਕ ਆਰਟਿਲਰੀ ਬੈਟਰੀ ਦੀ ਕਮਾਂਡਰ ਰਹਿ ਕੇ ਆਈ ਹਾਂ, ਰਾਕੇਟਸ ਜਿਹੜੇ ਹੁੰਦੇ ਨੇ ਬੜੇ ਬੜੇ ਉਹਨਾਂ ਨੂੰ ਕਮਾਂਡ ਕਰਕੇ ਆਈ ਹਾਂ ਹੁਣੇ। ਹੂੰ, ਹੂੰ। ਤਾਂ ਉਹ ਸਭ ਤਾਂ ਪੋਸੀਬਲ ਹੀ ਨਹੀਂ ਸੀਗਾ। ਤਾਂ ਇਹ ਜਿਹੇ ਮੈਨੂੰ ਮੌਕੇ ਮਿਲੇ, ਆਫ ਕੋਰਸ ਉਹ ਤਾਂ ਈਜ਼ੀ ਹੋਣੇ ਨਹੀਂ ਸੀ, ਜੀ, ਜੀ। ਪਰ ਜਸਟ ਬਿਕਾਜ਼ ਕੁਝ ਹਾਰਡ ਹੈਗਾ ਆਪਾਂ ਤਾਂ ਗਿਵ ਅਪ ਨਹੀਂ ਕਰ ਦਿੰਦੇ ਨੇ, ਰਾਈਟ। ਜਿਹੜੇ ਲੋਕ ਆਪਦੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਆ ਜਾਂ ਇੰਜੀਨੀਅਰ, ਐਂਡ ਦੋਸ ਪ੍ਰੋਫੈਸ਼ਨਸ ਆਰ ਐਡਮਾਇਰੇਬਲ, ਰਾਈਟ। ਹੂੰ, ਹੂੰ, ਹੂੰ। ਪਰ ਜਸਟ ਬਿਕਾਜ਼ ਥੋੜੇ ਜੀ ਚੀਜ਼ਾਂ ਹਾਰਡ ਨੇ, ਜਸਟ ਮੇਰਾ ਓਨ ਐਟੀਟਿਊਡ ਜਿਵੇਂ ਰਹਾ, ਆਈ ਥਿੰਕ ਇਹਨੇ ਹੀ ਮੈਨੂੰ ਮੋਟੀਵੇਟ ਕੀਤਾ ਆਰਮੀ ਹਾਂਜੀ। ਜੁਆਇਨ ਕਰਨ ਲਈ, ਇਜ਼ ਕਿ ਚੈਲੰਜ ਲਾਈਕ ਮੈਂ ਐਕਸੈਪਟ ਕਰਦੀ ਹਾਂ ਤੇ ਉਹਦੇ ਪਿੱਛੇ ਜਾਂਦੀ ਹਾਂ। ਆਫ ਕੋਰਸ ਜੀ। ਇੱਕ ਟਾਈਮ ਆਉਂਦਾ ਜਿਹਦੇ ਕਿ ਤੁਸੀਂ ਮੈਚੁਰ ਹੋ ਜਾਂਦੇ ਹੋ ਐਂਡ ਲਾਈਫ ਟੇਕਸ ਯੂ ਇਨ ਅ ਡਿਫਰੈਂਟ ਡਾਇਰੈਕਸ਼ਨ, ਰਾਈਟ। ਸੋ ਬਟ ਆਈ ਟੁਕ ਇਟ ਐਜ਼ ਅ ਚੈਲੰਜ। ਮੈਂ ਚੈਲੰਜ ਲਿੱਤਾ ਐਂਡ ਜੀ, ਜਸਟ ਉਹ ਲਾਈਫ ਹੈ ਬਸ। ਹਾਂਜੀ। ਅਤੇ ਕਮਲਪ੍ਰੀਤ ਜੀ, ਤੁਸੀਂ ਕੋਈ ਇਸ ਤਰ੍ਹਾਂ ਦਾ ਕੋਈ ਚੈਲੰਜ ਵੀ ਜਿਹੜਾ ਉਹ ਸਾਂਝਾ ਕਰਨਾ ਚਾਹੋਗੇ, ਜਿਹਨੂੰ ਪਾਰ ਕਰਕੇ, ਜਿਹਨੂੰ ਸਰ ਕਰਕੇ ਤੁਹਾਡਾ ਕੌਨਫੀਡੈਂਸ ਹੋਰ ਵੀ ਵਧਿਆ ਹੋਵੇ? ਹਾਂਜੀ ਜੀ, ਜਦੋਂ ਮੈਂ ਆਰਮੀ 'ਚ ਭਰਤੀ ਹੋਈ ਸੀ, ਟ੍ਰੇਨਿੰਗ ਸਾਰੀ ਖਤਮ ਹੋ ਗਈ ਸੀ, ਮੇਰੇ ਲੈਫਟ ਪੈਰ 'ਚ ਫ੍ਰੈਕਚਰ ਹੋ ਗਿਆ ਸੀ, ਰਾਈਟ। ਤੇ ਆਰਮੀ 'ਚ ਤਾਂ ਫ੍ਰੈਕਚਰ ਉਹ ਫਿਜ਼ੀਕਲ ਚੋਟ ਜ਼ਿਆਦਾ ਨਹੀਂ ਸੀ ਜਿੰਨੀ ਉਹ ਮੈਂਟਲ ਚੋਟ ਸੀ, ਰਾਈਟ। ਤਾਂ ਮੇਰੇ ਈਗੋ ਨੂੰ ਬਹੁਤ ਚੋਟ ਲੱਗੀ। ਹੂੰ, ਹੂੰ। ਪਰ ਭਗਵਾਨ ਨੇ ਉਹ ਮੈਨੂੰ ਇਹ ਦੱਸਿਆ, ਵਾਹਿਗੁਰੂ ਨੇ, ਕਿ 9 ਮਹੀਨੇ ਜਿਹੜਾ ਕਿ ਮੈਂ ਨਹੀਂ ਭੱਜ ਸਕੀ, ਜਿਹੜੀ ਮੇਰੀ ਕਮਬੈਕ ਸੀ ਉਹ ਮੈਂ ਕਦੇ ਫਿਰ ਰਿਪੀਟ ਨਹੀਂ ਕਰ ਸਕਦੀ ਲਾਈਫ 'ਚ, ਰਾਈਟ। ਤੇ ਮੈਂ ਆਲ ਆਫ ਅ ਸਡਨ ਕੁਝ ਜਿੰਨੇ 9 ਮਹੀਨੇ ਮੈਂ ਲਾਈਕ 9 ਮਹੀਨੇ 'ਚ ਇੱਕ ਬੱਚਾ ਪੈਦਾ ਹੋ ਜਾਂਦਾ ਹੈ, ਰਾਈਟ। ਤਾਂ ਹਾਂਜੀ, ਉਹ ਹਾਂਜੀ। ਮੇਰੀ ਆਇਡੈਂਟੀਟੀ ਬਦਲ ਗਈ ਸੀ ਉਹ 9 ਮਹੀਨੇ 'ਚ। ਹੂੰ, ਮੈਂ ਆਈ ਵੈਂਟ ਫਰੋਮ ਫ੍ਰੈਕਚਰ ਲੈਗ, ਮੈਂ ਕ੍ਰਚਿਸ ਤੇ ਸੀਗੀ, ਮੇਰੇ ਪੈਰ 'ਚ ਬੂਟ ਸੀਗਾ, ਐਂਡ ਨਾਓ 9 ਮਹੀਨੇ ਬਾਅਦ ਮੈਂ ਮੈਰਾਥਨਸ ਰਨ ਕਰ ਰਹੀ ਹਾਂ। ਤੇ 2 ਸਾਲਾਂ ਦੇ ਵਿੱਚ ਤੇ ਮੇਰੇ ਚੋਟ ਲੱਗੀ ਸੀ 2014 'ਚ। ਹੂੰ, ਹੂੰ। 2015-16 'ਚ ਮੈਂ ਕੁੱਲ ਮਿਲਾ ਕੇ 5000 ਮੀਲ ਭੱਜ ਕੇ ਜਿਹੜਾ ਲਾਈਕ ਉਹ ਅਕੰਪਲਿਸ਼ ਕੀਤਾ ਗੋਲ। ਐਂਡ ਉਹ ਆਰਮੀ ਨੇ ਨਹੀਂ ਕਿਹਾ ਮੈਨੂੰ ਕਰਨ ਲਈ, ਉਹ ਮੇਰਾ ਪਰਸਨਲ ਗੋਲ ਸੀ। ਪਰਸਨਲ ਸੀ। ਹੂੰ, ਜੀ, ਜੀ। ਤੇ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਕਤਰ ਦੇ ਵਿੱਚ ਰਹਿ ਕੇ ਆਏ ਹੋ, ਤੁਸੀਂ ਜਰਮਨੀ ਦੇ ਵਿੱਚ ਗਏ ਹੋ, ਹਵਾਈ ਦੇ ਵਿੱਚ ਗਏ ਹੋ, ਹੋਰ ਵੀ ਕਈ ਥਾਵਾਂ ਤੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ। ਕੋਈ ਉੱਥੇ ਕੋਈ ਚੈਲੰਜ ਫੇਸ ਕੀਤਾ ਹੋਵੇ, ਜਿਹੜਾ ਤੁਹਾਨੂੰ ਯਾਦ ਹੋਵੇ, ਭੁੱਲਦਾ ਨਾ ਹੋਵੇ ਕਦੇ ਵੀ? ਹਾਂਜੀ ਜੀ, ਸਭ ਤੋਂ ਵੱਡਾ ਚੈਲੰਜ ਹੈ ਫੈਮਿਲੀ ਨੂੰ ਮਿਸ ਕਰਦੇ ਹਾਂ, ਰਾਈਟ। ਆਈ ਥਿੰਕ ਉਹੀ ਰੀਜ਼ਨ ਹੈ ਲੋਕ ਆਪਦੀ ਫੈਮਿਲੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ। ਆਫ ਕੋਰਸ ਮੈਨੂੰ ਬਹੁਤ ਵਿਰਾਗ ਆਉਂਦਾ ਸੀ ਤਾਂ ਮੈਂ ਆਪਦੀ ਫੈਮਿਲੀ ਨੂੰ ਰੋਜ਼ ਫੋਨ ਕਰਦੀ ਹਾਂ, ਰੋਜ਼ ਫੋਨ ਕਰਦੀ ਹਾਂ। ਮੇਰਾ ਰਿਲੇਸ਼ਨਸ਼ਿਪ ਮੇਰੀ ਨਾਨੀ ਜੀ ਨਾਲ ਈਵਨ ਹੋਰ ਸਟਰੋਂਗ ਹੋਇਆ ਕਿਉਂਕਿ ਕੁਝ ਟਾਈਮ ਮੈਂ ਇਹੋ ਜਿਹੇ ਟਾਈਮ ਜ਼ੋਨ 'ਚ ਸੀਗੇ, ਸਪੈਸ਼ਲੀ ਜਦੋਂ ਮੈਂ ਕੋਰੀਆ ਸੀਗੀ, ਮੈਂ ਆਪਦੀ ਨਾਨੀ ਜੀ ਦੇ ਜ਼ਿਆਦਾ ਕੋਲ ਸੀ ਤਾਂ ਮੈਂ ਉਹਨਾਂ ਨੂੰ ਆਪਦੇ ਪੇਰੈਂਟਸ ਤੋਂ ਜ਼ਿਆਦਾ ਕਾਲ ਕਰਦੀ ਸੀ। ਹੂੰ, ਹੂੰ। ਤਾਂ ਅਸੀਂ ਬੈਸਟ ਫਰੈਂਡਸ ਬਣ ਗਏ ਸੀ, ਆਈ ਮੀਨ ਟੂ ਦਿਸ ਡੇ। ਐਂਡ ਬਟ ਮੈਂ ਪੂਰਾ ਮੰਨਦੀ ਹਾਂ ਕਿ ਫੈਮਿਲੀ ਤੋਂ ਦੂਰ ਰਹਿਣਾ ਬਹੁਤ ਮੁਸ਼ਕਿਲ ਹੈ, ਪਰ ਹੂੰ, ਉਹ ਤੁਹਾਨੂੰ ਸਟਰੋਂਗ ਕਰਦਾ ਹੈ ਕਿਉਂਕਿ ਬੱਚੇ ਕੀ ਚਾਹੁੰਦੇ ਹੈ ਕਿ ਉਹ ਇੰਡੀਪੈਂਡੈਂਟ ਬਣਨ, ਰਾਈਟ। ਕਿ ਉਹ ਆਪਦੇ ਜਿਹੜਾ ਪੇਰੈਂਟਸ ਦਾ ਘੋਂਸਲਾ ਹੈ ਉਹ ਤੋਂ ਉੜ ਜਾਣ ਚਿੜੀਆਂ ਬਣ ਕੇ, ਰਾਈਟ। ਤਾਂ ਉਹੇ ਜਿਹੀ ਕਨਸੈਪਟ ਹੈ।
ਪਰ ਆਰਮੀ 30 ਦਿਨ ਦੀ ਛੁੱਟੀ ਦਿੰਦੀ ਹੈ ਪੇਡ ਲੀਵ ਹਰ ਸਾਲ। ਆ ਕੇ ਜੀ। ਆਪਦੀ ਫੈਮਿਲੀ ਨੂੰ ਮਿਲੋ। ਜੇ ਤੁਸੀਂ ਕਰ ਸਕਦੇ ਹੋ ਐਟਲੀਸਟ ਇੱਕ ਕੰਟਰੈਕਟ ਤੋਂ ਟਰਾਈ ਕਰੋ ਹੂੰ। ਐਂਡ ਉਹਦੇ ਬਾਅਦ ਜੇ ਚੰਗਾ ਲੱਗਿਆ ਤੇ ਰਹੋ ਆਰਮੀ 'ਚ, ਨਹੀਂ ਤਾਂ ਤੁਸੀਂ ਹੋਰ ਬਿਗਰ ਐਂਡ ਬੈਟਰ ਥਿੰਗਸ ਰਾਈਟ ਤੇ ਪਿੱਛੇ ਜਾ ਸਕਦੇ ਹੋ। ਜੀ, ਜੀ, ਬਿਲਕੁਲ। ਤੇ ਆਰਮੀ ਦੇ ਵਿੱਚ ਸਰਵ ਕਰਨ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਮੌਕੇ ਤੁਹਾਡੇ ਕੋਲੇ ਬਹੁਤ ਹੁੰਦੇ ਨੇ। ਤੁਸੀਂ ਇਸ ਤੋਂ ਇਲਾਵਾ ਤੁਸੀਂ ਮੋਟੀਵੇਟ ਵੀ ਕਰਦੇ ਹੋ ਜਿਵੇਂ ਪੰਜਾਬੀ ਕਮਿਊਨਿਟੀ ਦੇ ਵਿੱਚ ਜਦੋਂ ਵਿਚਰਦੇ ਹੋ ਜਾਂ ਕਿਤੇ ਹੋਰ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੇ ਹੋ ਵੀ ਤੁਸੀਂ ਵੀ ਇੱਧਰ ਜੁਆਇਨ ਕਰੋ? ਹਾਂਜੀ ਜੀ, ਜ਼ਰੂਰ। ਤੇ ਮੈਨੂੰ ਇੱਧਰ ਆਏ ਹੋਏ ਹੁਣ 2 ਮਹੀਨੇ ਹੋ ਗਏ ਤੇ ਮੈਂ ਗੁਰਦੁਆਰੇ ਜਾ ਰਹੀ ਹਾਂ। ਆਫ ਜੀ, ਕੋਰਸ ਮੈਂ ਆਪਦੇ ਕਾਰਡ ਜਿਹੜੇ ਹੁੰਦੇ ਆ ਮੇਰੇ ਬਿਜ਼ਨਸ ਕਾਰਡ ਇਹ ਦਿੰਦੀ ਹੈ, ਕੈਲੰਡਰ ਦਿੰਦੀ ਹੈ ਤੇ ਪ੍ਰੈਜੈਂਟੇਸ਼ਨਸ ਕਰਨੀ ਹੈ ਤਾਂ ਕਿ ਨੌਜਵਾਨ ਦੇਖਣ, ਯੂਨੀਫਾਰਮ ਪਹਿਨ ਕੇ ਜਾਣ ਕੇ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਲੱਗੇ ਕਿ ਉਹ ਵੀ ਇਹ ਸੇਮ ਚੀਜ਼ ਕਰ ਸਕਦੇ ਕਰ ਨੇ। ਸਕਦੇ ਨੇ। ਹਾਂਜੀ। ਬੱਚੇ ਉਹਨਾਂ ਦੇ ਵੀ ਮੁੰਡੇ ਕੁੜੀਆਂ ਇਹੋ ਜਿਹੇ ਕੰਮ ਕਰ ਸਕਦੇ ਆ। ਮੈਂ ਕੋਈ ਜੀ, ਜੀ। ਸਪੈਸ਼ਲ ਨਹੀਂ ਆ। ਤੇ ਲੋਕਾਂ ਦਾ ਕੀ ਮਤਲਬ ਫੀਡਬੈਕ ਹੁੰਦਾ? ਲੋਕ ਕਿਵੇਂ ਦੇਖਦੇ ਨੇ ਤੁਹਾਨੂੰ? ਜਾਂ ਨੌਜਵਾਨ ਜਿਹੜੇ ਯੰਗਸਟਰ ਨੇ, ਬੱਚੇ-ਬੱਚੀਆਂ ਉਹ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਕਰਦੇ ਨੇ? ਉਹ ਇੰਟਰਸਟ ਸ਼ੋ ਕਰਦੇ ਨੇ ਤੁਹਾਨੂੰ? ਹਾਂਜੀ ਜੀ, ਤਾਂ ਕੁਛ ਤਾਂ ਆਲਰੇਡੀ ਆਰਮੀ 'ਚ ਨੇ, ਹੂੰ। ਪਰ ਇਹ ਹੈ ਕਿ ਲੱਗਦਾ ਕਿ ਨਹੀਂ ਆਪਾਂ ਕਈਆਂ ਦੇ ਨਹੀਂ। ਮਨਾਂ 'ਚ ਸਵਾਲ ਬਹੁਤ ਹੁੰਦੇ ਆ। ਹਾਂਜੀ, ਸਵਾਲ ਤਾਂ ਹੁੰਦੇ ਆ, ਉਹ ਕੁਐਸਚਨ ਪੁੱਛਦੇ ਆ। ਜਿਹੜੇ ਥੋੜੇ ਜਿਹੇ ਬਜ਼ੁਰਗ ਨੇ ਉਹ ਵੀ ਆ ਕੇ ਪੁੱਛਦੇ ਆ ਕਿ ਜੀ ਅਸੀਂ ਜੁਆਇਨ ਕਰ ਲਈਏ, ਤਾਂ ਉਹਨਾਂ ਦਾ ਤਾਂ ਆਫ ਕੋਰਸ ਏਜ ਵੇਵਰ ਨਹੀਂ ਹੋ ਸਕਦਾ ਕੁਛ ਦਾ। ਪਰ ਹਾਂਜੀ। ਜਿਹੜੇ ਨੌਜਵਾਨ ਨੇ ਉਹ ਕਾਲਜ ਕਰ ਰਹੇ ਆ ਐਂਡ ਦੈਟਸ ਗ੍ਰੇਟ। ਪਰ ਆਰਮੀ ਦੀ ਆਰਓਟੀਸੀ ਸਕਾਲਰਸ਼ਿਪ ਹੁੰਦੀ ਹੈ ਜਿਵੇਂ ਕਿ ਤੁਸੀਂ ਸਿੱਧੇ ਅਫਸਰ ਆ ਸਕਦੇ ਹੋ, ਤੁਹਾਨੂੰ ਐਨਲਿਸਟਡ ਭਰਤੀ ਹੋਣ ਦੀ ਜ਼ਰੂਰਤ ਨਹੀਂ, ਰਾਈਟ? ਤੇ ਜਦ ਮੈਂ ਇਹ ਆਫਰ ਕਰਦੀ ਹਾਂ ਤਾਂ ਇਹ ਸੈਂਸ ਹੁੰਦਾ ਕਿ ਅੱਛਾ ਆਪਾਂ ਪ੍ਰੈਜੈਂਟੇਸ਼ਨ ਕਰੇ, ਤਾਂ ਹੀ ਮੈਂ ਤੁਹਾਨੂੰ ਰੀਚ ਆਊਟ ਕੀਤਾ ਹੈ ਤਾਂ ਕਿ ਤੁਹਾਡੇ ਜ਼ਰੀਏ ਹੂੰ, ਇੱਕ ਹੂੰ। ਚੈਨਲ ਨਾਲ ਮੈਂ ਜ਼ਿਆਦਾ ਲੋਕਾਂ ਨੂੰ ਰੀਚ ਕਰਕੇ ਦੱਸ ਸਕਾਂ ਕਿ ਅ, ਇਹ ਵੀ ਇੱਕ ਐਵੇਨਿਊ ਹੈ ਵਰਥ ਐਕਸਪਲੋਰਿੰਗ, ਰਾਈਟ? ਉਹ ਸੁਣਨਗੇ ਪਰ ਇੰਨਾ ਜ਼ਿਆਦਾ ਮੈਨੂੰ ਪੋਜ਼ਿਟਿਵ ਰਿਟਰਨ ਨਹੀਂ ਆਇਆ ਮੇਰੀ ਇਨਵੈਸਟਮੈਂਟ ਤੇ ਕਿ ਐਕਚੁਅਲੀ ਲੋਕ ਰੀਚ ਬੈਕ ਕਰਨ, ਕਿਉਂਕਿ ਜੀ। 2 ਮਹੀਨੇ ਹੋ ਗਏ ਮੈਨੂੰ ਇਹ ਕਰੇ। ਤਾਂ ਹੀ ਮੈਂ ਥੋਤੋਂ ਰਿਕੁਐਸਟ ਮੰਗੀ ਹੈ ਕਿ ਮੇਬੀ ਮੈਂ ਜ਼ਿਆਦਾ ਆਡੀਅנס ਨੂੰ ਰੀਚ ਕਰ ਸਕਾਂ ਤਾਂ ਕਿ ਲੋਕ ਦੇਖਣ। ਸੋਸ਼ਲ ਮੀਡੀਆ ਇਜ਼ ਵੈਰੀ ਪੋਪੂਲਰ। ਮੈਂ ਖੁਦ ਹਾਂ। ਆਪ ਇੰਨੇ ਘੰਟੇ ਰੋਜ਼ ਬਿਤਾਨੀ ਹਾਂ ਸੋਸ਼ਲ ਮੀਡੀਆ ਤੇ ਹੂੰ, ਹੂੰ। ਆਈ ਕੈਨ ਰੀਚ ਮੋਰ ਪੀਪਲ। ਹੂੰ, ਹੂੰ। ਜੀ, ਜੀ। ਬਿਲਕੁਲ, ਬਿਲਕੁਲ। ਸੋ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਤੁਹਾਡੀ ਸਟੋਰੀ ਸੁਣ ਕੇ, ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਤੁਹਾਡੇ ਤੋਂ ਮੋਟੀਵੇਟ ਹੋਣ ਤੇ ਯੂਐਸ ਆਰਮੀ ਨੂੰ ਸਰਵ ਕਰਨ ਦਾ ਜਿਹੜਾ ਡਿਸੀਜ਼ਨ ਲੈਣ ਤੇ ਇਸ ਤਰ੍ਹਾਂ ਚਲੋ ਯੂਐਸ ਆਰਮੀ ਦੇ ਵਿੱਚ ਵੀ ਜਾਣ, ਪਰ ਉਹਨਾਂ ਦੇ ਜਿਹੜੇ ਜ਼ਿੰਦਗੀ ਦੇ ਦਰਵਾਜ਼ੇ ਨੇ ਕੰਮ ਕਰਨ ਦੇ, ਉਹਨਾਂ ਦੇ ਬਾਰੇ ਉਹਨਾਂ ਨੂੰ ਹੋਰ ਗਿਆਨ ਮਿਲੇ, ਹੋਰ ਨੌਲੇਜ ਮਿਲੇ ਤਾਂ ਜੋ ਜਿਹੜਾ ਉਹਨਾਂ ਨੂੰ ਬੈਸਟ ਲੱਗੇ ਉਹਦੇ ਵਿੱਚ ਉਹ ਆਪਣਾ ਬੈਸਟ ਦੇ ਸਕਣ। ਕਮਲਪ੍ਰੀਤ ਕੌਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਪੰਜਾਬੀ ਡੀਐਸਏ ਦੇ ਲਈ ਸਮਾਂ ਕੱਢਿਆ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਨਾਲ ਜੁੜੇ ਸਨ ਇਸ ਪ੍ਰੋਗਰਾਮ ਦੇ ਤਹਿਤ ਕਮਲਪ੍ਰੀਤ ਗਿੱਲ, ਜਿਹੜੇ ਕਿ ਕੈਪਟਨ ਨੇ ਯੂਨਾਈਟਿਡ ਸਟੇਟਸ ਆਰਮੀ ਦੇ ਵਿੱਚ। ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਉਹਨਾਂ ਦਾ ਤਾਲੁਕਾਤ ਹੈ, ਉੱਥੋਂ ਬਿਲੋਂਗ ਕਰਦੇ ਨੇ ਤੇ ਇਸ ਵੇਲੇ ਜਦੋਂ ਅਮਰੀਕਾ ਆਏ ਸਨ, ਬੜੀ ਛੋਟੀ ਉਮਰ ਦੇ ਵਿੱਚ ਆਏ ਸਨ, 11ਵੀਂ ਕਲਾਸ ਦੇ ਵਿੱਚ ਸੀਗੇ, 16-17 ਸਾਲ ਦੀ ਉਮਰ ਦੇ ਵਿੱਚ ਤੇ ਉਸ ਤੋਂ ਬਾਅਦ ਯੂਐਸ ਆਰਮੀ ਦੇ ਵਿੱਚ ਭਰਤੀ ਹੋਏ, ਪੜ੍ਹਾਈ ਜਾਰੀ ਰੱਖੀ। ਯੂਐਸ ਆਰਮੀ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਵਰਲਡ ਦੇ ਵਿੱਚ ਜਿਹੜੀਆਂ ਯੂਐਸ ਆਰਮੀ ਦੀਆਂ ਮੁਹਿੰਮਾਂ ਚੱਲਦੀਆਂ ਨੇ, ਆਪਰੇਸ਼ਨਸ ਚੱਲਦੇ ਨੇ, ਉਹਨਾਂ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਬਖੂਬੀ ਨਿਭਾ ਰਹੇ ਨੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਗੱਲਬਾਤ ਨੂੰ ਸੁਣਿਆ। ਪੰਜਾਬੀ ਡੀਐਸਏ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।